23 ਜੂਨ 1985 ਨੂੰ ਏਅਰ ਇੰਡੀਆ ਫਲਾਈਟ ਨੰਬਰ 182 ਨੂੰ ਆਇਰਲੈਂਡ ਦੇ ਨਜ਼ਦੀਕ ਬੰਬ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ। ਇਸ ਫਲਾਈਟ ਵਿੱਚ 329 ਵਿਅਕਤੀ ਮਾਰੇ ਗਏ ਸਨ। ਅੱਜ ਸਾਡੇ ਸਟੂਡੀਓ ਵਿੱਚ ਮੇਜਰ ਸਿੰਘ ਸਿੱਧੂ ਮੌਜੂਦ ਹਨ, ਜੋ ਕਿ ਰੋਇਲ ਸਟਰੀਟ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਹਨ। ਇਸ ਹਾਦਸੇ ਵਿੱਚ ਉਹਨਾਂ ਦੀ ਭੈਣ ਸੁਖਵਿੰਦਰ ਕੌਰ ਉੱਪਲ, ਭਾਣਜੀ ਪਰਮਿੰਦਰ ਕੌਰ ਉੱਪਲ ਅਤੇ ਭਾਣਜਾ ਕੁਲਦੀਪ ਸਿੰਘ ਉੱਪਲ ਮਾਰੇ ਗਏ ਸਨ। ਆਓ ਉਹਨਾਂ ਦੀ ਦਰਦ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ ਗੁਰਪ੍ਰੀਤ ਸਿੰਘ। 23 ਜੂਨ 1985 ਇੱਕ ਬੜਾ ਹੀ ਉਦਾਸ ਦਿਨ ਦੁਨੀਆ ਦੇ ਇਤਿਹਾਸ ਵਿੱਚ ਹਮੇਸ਼ਾ ਹੀ ਕਾਲੇ ਦਿਨ ਵਜੋਂ ਜਾਣਿਆ ਜਾਵੇਗਾ। 23 ਜੂਨ 1985 ਨੂੰ ਏਅਰ ਇੰਡੀਆ ਫਲਾਈਟ 182 ਨੂੰ ਆਦਸਮਾਨੇ ਸੂਟਕੇਸ ਬੰਬ ਨਾਲ ਉਡਾ ਦਿੱਤਾ ਗਿਆ ਸੀ। ਉਸ ਵਿੱਚ ਸਵਾਰ ਸਾਰੇ ਦੇ ਸਾਰੇ 329 ਨਿਰਦੋਸ਼ ਵਿਅਕਤੀ ਹਲਾਕ ਹੋਏ ਔਰ ਇਹ ਘਟਨਾ ਆਇਰਲੈਂਡ ਦੇ ਸਮੁੰਦਰ ਦੇ ਉੱਪਰ ਵਾਪਰੀ। ਉੱਧਰ ਨਾਲ ਹੀ ਨਰਿਤਾ ਦੇ ਹਵਾਈ ਅੱਡੇ 'ਤੇ ਇੱਕ ਵੱਖਰੇ ਜਹਾਜ਼ ਦੇ ਵਿੱਚ ਹੋਏ ਬੰਬ ਧਮਾਕੇ ਕਾਰਨ 2 ਜਾਪਾਨੀ ਬੈਗ ਹੈਂਡਲਰ ਮਾਰੇ ਗਏ। ਕੁੱਲ ਮਿਲਾ ਕੇ 331 ਮੌਤਾਂ ਹੋਈਆਂ ਔਰ ਇਹ ਘਟਨਾ ਏਅਰ ਇੰਡੀਆ ਕਾਂਡ ਵਜੋਂ ਜਾਣੀ ਗਈ। ਸਤੰਬਰ 11 ਦੇ ਦਹਿਸ਼ਤਗਰਦ ਹਮਲੇ ਤੋਂ ਪਹਿਲਾਂ ਹਵਾਬਾਜ਼ੀ ਦੇ ਇਤਿਹਾਸ ਵਿੱਚ ਵਾਪਰਨ ਵਾਲੀ ਇਹ ਸਭ ਤੋਂ ਭਿਆਨਕ ਦਹਿਸ਼ਤਗਰਦ ਵਾਰਦਾਤ ਸੀ। ਅੱਜ ਜਾਣੀ 23 ਜੂਨ ਨੂੰ ਅਸੀਂ ਉਹਨਾਂ ਮ੍ਰਿਤਕਾਂ ਨੂੰ ਯਾਦ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੀਆਂ ਜਾਨਾਂ ਗਵਾਈਆਂ। ਇਸ ਵਿੱਚ ਨਿਰਦੋਸ਼ ਲੋਕ ਮਰੇ, ਬੱਚੇ ਮਰੇ। ਇੱਕ ਤਰੀਕੇ ਨਾਲ ਭਾਰਤ ਦੀ ਧਰਮ ਨਿਰਪੱਖਤਾ 'ਤੇ ਹਮਲਾ ਸੀ, ਕਿਉਂਕਿ ਇਸ ਹਮਲੇ ਵਿੱਚ ਮਰਨ ਵਾਲੇ ਵੱਖਰੇ ਵੱਖਰੇ ਫਿਰਕਿਆਂ ਨਾਲ ਸੰਬੰਧਿਤ ਸੀ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ। ਔਰ ਇਸ ਵਾਰਦਾਤ ਦੀ ਜ਼ਿੰਮੇਵਾਰੀ ਬੱਬਰ ਖਾਲਸਾ 'ਤੇ ਸੁੱਟੀ ਗਈ, ਇੱਕ ਵੱਖਵਾਦੀ ਦਹਿਸ਼ਤਗਰਦ ਜਥੇਬੰਦੀ ਜਿਸ 'ਤੇ ਹੁਣ ਕੈਨੇਡਾ ਵਿੱਚ ਪਾਬੰਦੀ ਲੱਗ ਚੁੱਕੀ ਹੈ। ਹਾਲਾਂਕਿ ਇਹ ਘਟਨਾ 1985 ਵਿੱਚ ਵਾਪਰੀ ਔਰ ਸਿਤਮ ਵਾਲੀ ਗੱਲ ਹੈ ਕਿ ਬੱਬਰ ਖਾਲਸਾ 'ਤੇ ਕੈਨੇਡਾ ਸਰਕਾਰ ਨੇ ਪਾਬੰਦੀ ਸਤੰਬਰ 11 ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਲਾਈ ਔਰ ਕੈਨੇਡਾ ਸਰਕਾਰ ਦਾ ਹੀ ਇਹ ਮੰਨਣਾ ਕਿ ਇਸ ਘਟਨਾ ਦੇ ਪਿੱਛੇ ਬੱਬਰ ਖਾਲਸਾ ਦਾ ਹੱਥ ਸੀ, ਕਿਉਂਕਿ ਬੱਬਰ ਖਾਲਸਾ 1984 ਦੀਆਂ ਘਟਨਾਵਾਂ ਦਾ ਬਦਲਾ ਲੈਣਾ ਚਾਹੁੰਦੀ ਸੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਪੀੜਤ ਪਰਿਵਾਰ ਦੀ ਕਹਾਣੀ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਮੇਰਾ ਸਾਥ ਦੇਣਗੇ ਮੇਜਰ ਸਿੰਘ ਸਿੱਧੂ, ਜਿਹੜੇ ਰੋਇਲ ਸਟਰੀਟ ਗੁਰਦੁਆਰੇ ਦੇ ਮੀਤ ਪ੍ਰਧਾਨ ਨੇ ਔਰ ਜਿਨ੍ਹਾਂ ਨੇ ਖੁਦ ਇਸ ਪੀੜ ਨੂੰ ਹੰਢਾਇਆ। ਉਹਨਾਂ ਦੀ ਭੈਣ ਬੀਬੀ ਸੁਖਵਿੰਦਰ ਕੌਰ ਉੱਪਲ, ਉਹਨਾਂ ਦਾ ਭਾਣਜਾ ਕੁਲਦੀਪ ਸਿੰਘ ਅਤੇ ਭਾਣਜੀ ਪਰਮਿੰਦਰ ਕੌਰ ਇਸ ਦੁਖਾਂਤ ਵਿੱਚ ਹਲਾਕ ਹੋਏ। ਇਹ ਨਿੱਕੇ ਨਿੱਕੇ ਬੱਚੇ, ਨਿੱਕੀਆਂ ਨਿੱਕੀਆਂ ਜਿੰਦਾਂ ਗਰਮੀ ਦੀਆਂ ਛੁੱਟੀਆਂ ਕੱਟਣ ਲਈ ਜਾ ਰਹੇ ਸਨ ਆਪਣੀ ਮਾਂ ਦੇ ਨਾਲ ਅਤੇ ਅੱਗੋਂ ਮੌਤ ਦੇ ਮੂੰਹ ਵਿੱਚ ਚਲੇ ਗਏ। ਸੋ ਇਸ ਬਾਰੇ ਸਾਰੀ ਕਹਾਣੀ ਸੁਣਾਂਗੇ ਮੇਜਰ ਸਿੰਘ ਸਿੱਧੂ ਤੋਂ, ਨਾਲ ਹੀ ਉਹਨਾਂ ਦੇ ਵਿਚਾਰ ਇਸ ਦੁਖਾਂਤ ਬਾਰੇ। ਮੇਜਰ ਸਿੱਧੂ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਲੱਗੀ ਜੀ। ਥੈਂਕ ਯੂ ਜੀ, ਥੈਂਕ ਯੂ ਗੁਰਪ੍ਰੀਤ ਜੀ। ਸਭ ਤੋਂ ਪਹਿਲਾਂ ਸਿੱਧੂ ਸਾਹਿਬ, ਸਾਡੀ ਹਮਦਰਦੀ ਤੁਹਾਡੇ ਨਾਲ। ਏਅਰ ਇੰਡੀਆ ਕਾਂਡ ਵਿੱਚ ਤੁਹਾਡੀ ਭੈਣ, ਤੁਹਾਡਾ ਭਾਣਜਾ, ਭਾਣਜੀ ਤਿੰਨੇ ਹਲਾਕ ਹੋਏ। ਤੁਸੀਂ ਉਹਨਾਂ ਪਰਿਵਾਰਾਂ ਵਿੱਚੋਂ ਸ਼ਾਮਲ ਹੋ ਜਿਨ੍ਹਾਂ ਪਰਿਵਾਰਾਂ ਨੇ ਏਅਰ ਇੰਡੀਆ ਕਾਂਡ ਵਿੱਚ ਆਪਣਾ ਸਭ ਕੁਝ ਗਵਾਇਆ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਤੁਹਾਡੇ ਕੋਲੋਂ, ਤੁਸੀਂ ਸਾਨੂੰ ਥੋੜ੍ਹਾ ਦੱਸੋ ਆਪਣੀ ਭੈਣ ਬਾਰੇ, ਆਪਣੇ ਭਾਣਜੇ ਭਾਣਜੀ ਬਾਰੇ, ਕਿ ਉਹ ਜਦੋਂ ਕਾਂਡ ਵਾਪਰਿਆ ਤੁਸੀਂ ਉਸ ਵੇਲੇ ਕਿੱਥੇ ਸੀਗੇ ਔਰ ਉਹਨਾਂ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਬੜੇ ਵਧੀਆ ਮਨੁੱਖ ਸੀਗੇ ਉਹ। ਉਹਨਾਂ ਦੇ ਚਲੇ ਜਾਣ ਨਾਲ ਤੁਹਾਡੀ ਜ਼ਿੰਦਗੀ 'ਚ ਕਿਹੜੀ ਵੱਡੀ ਤਬਦੀਲੀ ਆਈ? ਕਿਸ ਤਰ੍ਹਾਂ ਇਸ ਸਾਰੇ ਵੱਡੇ ਦੁਖਾਂਤ ਨੇ ਤੁਹਾਡੀ ਜ਼ਿੰਦਗੀ ਨੂੰ ਅਸਰਅੰਦਾਜ਼ ਕੀਤਾ? ਗੁਰਪ੍ਰੀਤ ਜੀ, ਜਿਸ ਦਿਨ ਉਹ ਫਲਾਈਟ ਨਹੀਂ ਲਈ, ਉਸ ਦਿਨ ਮੈਂ ਉੱਥੇ ਕੰਮ 'ਤੇ ਸੀਗਾ। ਮੈਨੂੰ ਕੰਮ 'ਤੇ ਮੇਰੇ ਬ੍ਰਦਰ ਲਾ ਨੇ ਜਾ ਕੇ ਦੱਸਿਆ ਵੀ ਘਰ ਨੂੰ ਕੋਈ ਐਮਰਜੈਂਸੀ ਹੈ। ਜਦੋਂ ਮੈਂ ਕਰਿਆ ਤਾਂ ਕਾਫੀ ਲੋਕ ਘਰੇ ਰਿਸ਼ਤੇਦਾਰ ਆਏ ਸੀ, ਇਕੱਠੇ ਹੋਏ ਸੀ। ਤਾਂ ਮੈਨੂੰ ਘਰੇ ਆਏ ਪਤਾ ਲੱਗਾ ਤਾਂ ਕਾਫੀ ਕਮਿਊਨਿਟੀ ਦੇ ਬੰਦੇ ਵੀ ਇੱਕਦਮ ਆ ਗਏ ਘਰੇ। ਤਾਂ ਮੇਰੀ ਸਿਸਟਰ ਜਿਹੜੀ ਸੀ ਉਹ ਮੇਰੇ ਨਾਲ ਹੀ ਰਹਿੰਦੀ ਸੀ, ਬੇਸਮੈਂਟ 'ਚ ਰਹਿੰਦੇ ਸੀ, ਅਸੀਂ ਇਕੱਠੇ ਇੱਕੋ ਘਰ 'ਚ ਰਹੇ। ਤਾਂ ਉਹਨਾਂ ਦੇ ਹਸਬੈਂਡ ਦੀ ਪਹਿਲਾਂ ਡੈਥ ਹੋ ਚੁੱਕੀ ਸੀ, ਬਹੁਤ 9-10 ਸਾਲ ਪਹਿਲਾਂ ਕਾਰ ਐਕਸੀਡੈਂਟ ਹੋ ਗਿਆ ਸੀਗਾ। ਮੇਰੇ ਬ੍ਰਦਰ ਵੀ ਵਿੱਚ ਸੀਗਾ ਉਹਦੇ। ਤਾਂ ਮੇਰੀ ਸਿਸਟਰ ਜਿੱਦਾਂ ਇਸ ਕਰਕੇ ਬੱਚੇ ਲੈ ਕੇ ਚੱਲੀ ਸੀ ਕਿ ਉਹਨਾਂ ਦੇ ਮਦਰ ਫਾਦਰ ਲਾ ਚਾਹੁੰਦੇ ਸੀਗੇ ਵੀ ਸਾਡਾ ਪੁੱਤਰ ਹੀ ਵਾਪਸ ਆ ਗਿਆ, ਵੀ ਇੱਕ ਵਾਰੀ ਸਾਨੂੰ ਮਿਲਾ ਜਾਣ ਕੇ। ਤਾਂ ਗਰਮੀਆਂ ਦੀਆਂ ਛੁੱਟੀਆਂ ਸੀਗੀਆਂ, ਇਸ ਕਰਕੇ ਮੈਂ ਉਹਨੂੰ ਕਿਹਾ ਵੀ ਬਹੁਤ ਗਰਮੀ ਆ ਉੱਥੇ, ਹਾਲਾਤ ਵੀ ਠੀਕ ਨਾ ਸੀਗੇ ਉਸ ਟਾਈਮ 'ਤੇ, ਤੁਸੀਂ ਨਾ ਜਾਓ। ਕਹਿੰਦੇ ਅਸੀਂ ਘਰੇ ਰਹਿਣਾ, ਵੀ ਮੇਰੇ ਮਦਰ ਫਾਦਰ ਲਾ ਚਾਹੁੰਦੇ ਆ ਵੀ ਮੈਂ ਹੀ ਬੱਚਿਆਂ ਨੂੰ ਮਹੀਨੇ 2 ਕੋਲ ਰੱਖੀਏ ਤਾਂ ਨਾਲੇ ਅਸੀਂ ਉਹਨਾਂ ਨੂੰ ਮਿਲੀਏ। ਪਰ ਤੁਹਾਨੂੰ ਪਤਾ ਹੀ ਹੈ ਵੀ ਜਹਾਜ਼
ਇੰਗਲੈਂਡ ਤੋਂ 1 ਘੰਟਾ ਪਹਿਲਾਂ ਆਇਰਲੈਂਡ ਦੇ ਵਿੱਚ ਬੰਬ ਧਮਾਕੇ ਨਾਲ ਉੱਡ ਗਿਆ ਤੇ ਮੈਨੂੰ ਘਰ ਆਏ ਨੂੰ ਪਤਾ ਲੱਗਾ ਵੀ ਇਦਾਂ ਹੋ ਗਿਆ। ਸਿੱਧੂ ਸਾਹਿਬ, ਬਹੁਤ ਭਿਆਨਕ ਸਮਾਂ ਸੀ ਲੋਕਾਂ ਨੂੰ ਜਾ ਕੇ ਜਦੋਂ ਆਪਣੇ ਮਿੱਤਰ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਦੀ ਸ਼ਨਾਖਤ ਵੀ ਕਰਨੀ ਪਈ। ਮੇਰੀ ਨੌਲੇਜ ਵਿੱਚ ਤੁਸੀਂ ਵੀ ਉੱਥੇ ਗਏ ਆਇਰਲੈਂਡ। ਹਾਂਜੀ, ਮੈਂ ਵੀ ਆਇਰਲੈਂਡ ਗਿਆ ਜੀ। ਮੇਰੀ ਸਿਸਟਰ ਤਾਂ ਭਾਣਜੀ ਦੀ ਦੋਹਾਂ ਦੀ ਬਾਡੀ ਮੈਂ ਸ਼ਨਾਖਤ ਕੀਤੀ ਉੱਥੇ ਜੀ, ਪਰ ਭਾਣਜੇ ਦੀ ਬਾਡੀ ਨਹੀਂ ਮਿਲੀ ਤਾਂ ਉਹਨਾਂ ਨੂੰ ਦੋਹਾਂ ਨੂੰ ਮੈਂ ਫਿਰ ਇੰਡੀਆ ਉਹਨਾਂ ਦੇ ਫਾਦਰ ਲਾ ਮਦਨ ਲਾ ਦੇ ਪਿੰਡ ਲੈ ਕੇ ਗਏ ਤੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ। ਏਅਰ ਇੰਡੀਆ ਕਾਂਡ ਵਿੱਚ 80 ਤੋਂ ਵੱਧ ਬੱਚੇ ਹਲਾਕ ਹੋਏ। ਇਹੀ ਕਾਰਨ ਹੈ ਕਿ ਜਿਹੜਾ ਵੈਨਕੂਵਰ ਵਿੱਚ ਸਮਾਰਕ ਬਣਿਆ ਉਹ ਬੱਚਿਆਂ ਨੂੰ ਸਮਰਪਿਤ ਹੈ। ਬਕਾਇਦਾ ਪਾਰਕ ਬਣਿਆ ਉੱਥੇ। ਉਹਨਾਂ ਬੱਚਿਆਂ ਵਿੱਚ ਤੁਹਾਡੇ ਭਾਣਜਾ ਭਾਣਜੀ ਦੋਨੇ ਸ਼ਾਮਿਲ ਸੀ। ਹਾਂਜੀ। ਮੈਂ ਮਹਿਸੂਸ ਕਰਦਾ ਕਿ ਏਅਰ ਇੰਡੀਆ ਕਾਂਡ ਦੇ ਨਾਲ ਜਿਹੜੇ ਬੱਚੇ ਹਲਾਕ ਹੋਏ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਨਿੱਕੇ ਨਿੱਕੇ ਸੁਪਨੇ ਸੀ ਉਹ ਵੀ ਖਤਮ ਹੋ ਗਏ। ਬਿਲਕੁਲ ਜੀ। ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਭਾਣਜੇ ਭਾਣਜੀ ਨਾਲ ਤੁਸੀਂ ਅਕਸਰ ਗੱਲਬਾਤ ਕਰਦੇ ਰਹੇ ਹੋਵੋਗੇ, ਕੁਝ ਯਾਦ ਕਰਕੇ ਦੱਸ ਸਕਦੇ ਹੋ ਕਿ ਉਹਨਾਂ ਦੇ ਕਿਹੋ ਜਿਹੇ ਸੁਪਨੇ ਸੀਗੇ? ਭਾਣਜਾ ਸਾਡਾ ਜੀ ਬਹੁਤ ਐਕਟਿਵ ਸੀਗਾ ਜੀ। ਛੋਟਾ ਹੀ ਸੀਗਾ, 9-10 ਸਾਲ ਦਾ, ਪਰ ਉਹ ਹਮੇਸ਼ਾ ਜਿੱਦਾਂ ਪੁਲਿਸਮੈਨ ਦੀ ਵਰਦੀ ਪਾ ਕੇ ਰੱਖਦਾ ਸੀ ਵੀ ਕਹਿੰਦਾ ਮੈਂ ਪੁਲਿਸਮੈਨ ਬਣਨਾ ਜਦੋਂ ਵੱਡਾ ਹੋ ਗਿਆ। ਤਾਂ ਉੱਦਾਂ ਹੀ ਟੋਪੀ ਤੋਂ ਉੱਦਾਂ ਹੀ ਮੋਟਰਸਾਈਕਲ ਚਲਾਉਂਦਾ ਸੀਗਾ। ਮੈਂ ਤਾਂ ਕੋਲ ਹੀ ਰਹਿੰਦਾ ਸੀ ਰੋਜ਼। ਉਹਨਾਂ ਦੀਆਂ ਮਤਲਬ ਗੱਲਾਂ ਤਾਂ ਬਹੁਤ ਕਰਨ ਨੂੰ ਹੈਗੀਆਂ ਜੀ, ਪਰ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਹਾਲਾਤਾਂ ਦੇ ਵਿੱਚ ਬੰਦਾ ਬਹੁਤ ਔਖਾ ਹੈ ਜੀ ਗੱਲਬਾਤ ਕਰਨੀ ਇੱਦਾਂ ਦੀ। ਮੈਂ ਅੰਡਰਸਟੈਂਡ ਕਰ ਸਕਦਾ। ਇੱਕ ਮੈਂ ਤੁਹਾਡੇ ਕੋਲ ਗੱਲ ਜਾਣਨੀ ਚਾਹੁੰਦਾ ਕਿ ਜਿਹੜਾ ਇਹ ਹਾਦਸਾ ਤੁਹਾਡੀ ਜ਼ਿੰਦਗੀ 'ਚ ਹੋਇਆ ਉਸਨੇ ਤੁਹਾਡੀ ਜ਼ਿੰਦਗੀ 'ਤੇ ਕਿਹੋ ਜਿਹਾ ਅਸਰ ਅੰਦਾਜ਼ ਕੀਤਾ? ਖਾਸ ਤੌਰ 'ਤੇ ਅੱਜ ਤੁਸੀਂ ਰੋਜ਼ ਸਟਰੀਟ ਗੁਰਦੁਆਰੇ ਦੇ ਮੀਤ ਪ੍ਰਧਾਨ ਹੋ। ਇਸੇ ਗੁਰਦੁਆਰੇ ਦੇ ਵਿੱਚ ਕਿਸੇ ਵੇਲੇ ਵੱਖਵਾਦੀ ਤਾਕਤਾਂ ਦਾ ਬੋਲਬਾਲਾ ਹੁੰਦਾ ਸੀ ਜਦੋਂ ਏਅਰ ਇੰਡੀਆ ਦੇ ਦੌਰ ਵੇਲੇ, ਇੱਥੋਂ ਤੱਕ ਕਿ ਇਹੋ ਜਿਹੀਆਂ ਕਾਲਾਂ ਵੀ ਦਿੱਤੀਆਂ ਗਈਆਂ ਕਿ ਏਅਰ ਇੰਡੀਆ ਦਾ ਬਾਈਕਾਟ ਕੀਤਾ ਜਾਵੇ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰਿਆ ਕਿ ਤੁਸੀਂ ਇਸ ਗੁਰਦੁਆਰਾ ਸਿਆਸਤ ਵਿੱਚ ਆਏ? ਇਹ ਤਾਂ ਗੁਰਪ੍ਰੀਤ ਜੀ ਵੀ ਜਿਹੜੇ ਬੰਦੇ ਵੀ ਉਸ ਸੁਸਾਇਟੀ ਦੇ ਉਸ ਵੇਲੇ ਦੇ ਮੌਕੇ ਦੀ ਕਮੇਟੀ ਸੀਗੀ, ਉਹਨਾਂ ਵਿੱਚੋਂ ਵੀ ਬੰਦੇ ਏਅਰ ਇੰਡੀਆ ਦੇ ਵਿੱਚ ਇਨਵੋਲਵ ਸੀਗੇ। ਪਹਿਲੋਂ ਏਅਰ ਇੰਡੀਆ ਦੇ ਕਾਂਡ ਤੋਂ ਮੈਂ ਉਹਨਾਂ ਦੇ ਨਾਲ ਹੀ ਉਹਨਾਂ ਦੀ ਸਪੋਰਟ ਕਰਦਾ ਰਿਹਾ ਜੀ। ਪਰ ਜਦੋਂ ਮੈਨੂੰ ਇਹ ਪਤਾ ਲੱਗਾ ਵੀ ਸਾਡੀ ਰੋਜ਼ ਸਟਰੀਟ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਇਹੋ ਜਿਹੇ ਘਿਨੌਣੀ ਹਰਕਤ ਕਰ ਸਕਦੇ ਆ, ਤਾਂ ਉਦੋਂ ਬਾਅਦ ਜੀ ਮੈਂ ਆਪਣਾ ਸਟੈਂਡ ਫਿਰ ਦੂਜੇ ਪਾਸੇ ਉਲਟ ਲੈ ਕੇ ਇਹਨਾਂ ਤੋਂ ਮੈਂ 2000 ਦੇ ਵਿੱਚ ਇਲੈਕਸ਼ਨ ਪਹਿਲੀ ਲੜੀ ਹੈ। ਉਦੋਂ ਮੈਂ ਐਜ਼ ਏ ਰਿਕਾਰਡਿੰਗ ਸਕੱਤਰ 7 ਸਾਲ ਮੈਂ ਰਿਕਾਰਡਿੰਗ ਸਕੱਤਰ ਰਿਹਾ ਜੀ ਉਹਦਾ। ਤਾਂ ਇਸ ਟਰਮ ਮੈਂ ਵਾਈਸ ਪ੍ਰਧਾਨ ਹਾਂ ਜੀ ਉੱਥੇ। ਇਹਨਾਂ ਨੂੰ ਮਤਲਬ ਸਾਨੂੰ ਇਹੋ ਜਿਹੇ ਬੰਦੇ ਅਸੀਂ ਉੱਥੇ ਚਾਹੁੰਦੇ ਨੇ ਵੀ ਸਾਡੀਆਂ ਸੁਸਾਇਟੀਆਂ ਦੇ ਵਿੱਚ ਇਹੋ ਜਿਹੇ ਬੰਦੇ ਹੋਣ ਜਿਹੜੇ ਕਿ ਇਨੋਸੈਂਟ ਲੋਕਾਂ ਨੂੰ ਮਾਰਨ ਦੇ ਪਲਾਨ ਬਣਾਉਣ ਦੀ। ਸਿੱਧੂ ਸਾਹਿਬ, ਜਿਨ੍ਹਾਂ ਲੋਕਾਂ ਨਾਲ ਵੀ ਸਾਰਾ ਕੁਝ ਹੋਇਆ ਉਸ ਦੇ ਵਿੱਚ ਕੁਝ ਇਹੋ ਜਿਹੇ ਟੱਬਰ ਵੀ ਨੇ, ਜਿਵੇਂ ਤੁਹਾਡੀ ਸਿਸਟਰ, ਤੁਹਾਡੇ ਭਾਣਜਾ ਭਾਣਜੀ ਹਲਾਕ ਹੋਏ, ਔਰ ਕਈ ਕੇਸਾਂ 'ਚ ਤਾਂ ਇਹ ਹੋਇਆ ਕਿ ਕਿਸੇ ਵਿਅਕਤੀ ਦੀ ਪਤਨੀ ਦੇ ਬੱਚੇ ਵੀ ਹਲਾਕ ਹੋ ਗਏ, ਯਾਨੀ ਕਿ ਉਹਨਾਂ ਦਾ ਇੱਕ ਤਰੀਕੇ ਨਾਲ ਟੱਬਰ ਹੀ ਮੁੱਕ ਗਿਆ। ਇਹੋ ਜਿਹੀਆਂ ਇੱਕ ਨਹੀਂ ਬੜੀਆਂ ਮਿਸਾਲਾਂ ਨੇ। ਸਾਡਾ ਵੀ ਸਾਰਾ ਟੱਬਰ ਹੀ, ਮੇਰੀ ਸਿਸਟਰ ਦਾ ਸਾਰਾ ਟੱਬਰ ਹੀ ਖਤਮ ਹੋ ਗਿਆ। ਉਹਦੇ ਵਿੱਚ ਤੁਹਾਡੇ ਕੋਲ ਗੱਲ ਜਾਣਨੀ ਚਾਹੁੰਦਾ ਕਿ ਉਹਨਾਂ ਵਿੱਚ ਕਈ ਲੋਕਾਂ ਦੀਆਂ ਕਹਾਣੀਆਂ ਸਾਹਮਣੇ ਆਈਆਂ ਕਿ ਕੁਝ ਲੋਕਾਂ ਨੇ ਸਮਾਜ ਸੇਵਾ ਦੇ ਕੰਮ ਸ਼ੁਰੂ ਕੀਤੇ ਔਰ ਸਕੂਲ ਖੋਲ੍ਹੇ ਅਨਾਥ ਬੱਚਿਆਂ ਲਈ, ਸਾਰਿਆਂ ਲਈ। ਇਹ ਸਾਰਾ ਕੁਝ ਕਰਨ ਲਈ ਬੜੀ ਹਿੰਮਤ ਚਾਹੀਦੀ ਹੈ। ਮਤਲਬ ਇੱਕ ਤਰੀਕੇ ਨਾਲ ਬਦੀ ਦਾ ਟਾਕਰਾ ਨੇਕੀ ਨਾਲ ਕਰ ਰਹੇ ਨੇ। ਤੁਸੀਂ ਉਹਨਾਂ ਨੂੰ ਪਰਿਵਾਰਾਂ ਨੂੰ ਮਿਲਦੇ ਵੀ ਰਹੇ ਹੋਵੋਗੇ। ਸਾਨੂੰ ਦੱਸੋ ਕਿ ਪਰਿਵਾਰਾਂ ਦੀ ਕਿਹੋ ਜਿਹੀਆਂ ਕਹਾਣੀਆਂ, ਜੇ ਆਪਾਂ ਸਾਰਿਆਂ ਨੂੰ ਇੱਕ ਰਸੇ 'ਚ ਪਰੋ ਕੇ ਵੇਖਣਾ ਹੋਵੇ, ਕੀ ਕਹਿਣਾ ਚਾਹੋਗੇ? ਇੱਦਾਂ ਜੀ ਬਈ ਜਿੱਦਾਂ ਹੁਣ ਮੈਂ ਵੀ ਹਾਂ ਜੀ, ਪਰਸਨਲੀ ਵੀ ਮੈਂ ਉਦੋਂ ਤਾਂ ਮੇਰਾ ਆਪਣੀ ਸੋਚ ਆ ਉਹ ਅੱਗੇ ਨਾਲੋਂ ਬਹੁਤ ਡਿਫਰੈਂਟ ਹੋ ਗਈ ਹੈ ਜੀ। ਵੀ ਪਹਿਲਾਂ ਮੈਂ ਕੁਝ ਹੋਰ ਸੋਚਦਾ ਸੀ, ਹੁਣ ਮੈਂ ਕੁਝ ਹੋਰ ਸੋਚਦਾ ਜੀ। ਇੱਦਾਂ ਹੀ ਬਾਕੀਆਂ ਦੀ ਹੈ ਜੀ। ਤੁਹਾਨੂੰ ਪਤਾ ਵੀ ਜੋ ਦੁਖੀ ਬੰਦਾ ਹੈ ਉਹਨੂੰ ਦੁੱਖ ਤਾਂ ਬਹੁਤ ਹੈਗਾ ਜੀ, ਪਰ ਫਿਰ ਵੀ ਅਗਲਾ ਸਾਰੇ ਸੋਚਦੇ ਵੀ ਗਾਹਾਂ ਹੋਰ ਲੋਕਾਂ ਦੇ ਨਾਲ ਕੋਈ ਇਹੋ ਜਿਹਾ ਭਿਆਨਕ ਹਾਦਸਾ ਨਾ ਹੋਵੇ ਜਿਹਦੇ ਕਰਕੇ ਮਤਲਬ ਸਾਨੂੰ ਕੋਈ ਨਾ ਕੋਈ ਚੰਗਾ ਕੰਮ ਕਰਨਾ ਚਾਹੀਦਾ ਹੈ। ਗੁਰਪ੍ਰੀਤ ਸਿੰਘ ਅਤੇ ਮੇਜਰ ਸਿੰਘ ਸਿੱਧੂ ਦੀ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਪਰ ਇਹਨਾਂ ਵਪਾਰਿਕ ਸੰਦੇਸ਼ਾਂ ਤੋਂ ਬਾਅਦ। ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮਾਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮਾਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। ਕਰਾਊਨ ਇਮੀਗ੍ਰੇਸ਼ਨ ਆਪਣੇ 13 ਸਾਲਾਂ ਦੇ ਤਜਰਬੇ ਨਾਲ ਤੁਹਾਡੇ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਮਸਲੇ ਹੱਲ ਕਰ ਸਕਦੇ ਹਨ।
ਫੈਮਿਲੀ ਕਲਾਸ ਸਪਾਂਸਰਸ਼ਿਪ, ਕਿਸੇ ਵੀ ਤਰ੍ਹਾਂ ਦੀ ਅਪੀਲ ਅਤੇ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਦੀ ਤਿਆਰੀ ਲਈ ਮਿਲੋ ਰਾਜਪਾਲ ਸਿੰਘ ਹੋਟੀ ਜੀ ਨੂੰ, ਜਿਨ੍ਹਾਂ ਦਾ ਮੁੱਖ ਉਦੇਸ਼ ਹੈ ਆਪਣੇ ਕਲਾਇੰਟਸ ਨੂੰ ਕਾਸਟ ਇਫੈਕਟਿਵ ਅਤੇ ਓਨੈਸਟ ਇਮੀਗ੍ਰੇਸ਼ਨ ਸੋਲੂਸ਼ਨਸ ਦੇਣਾ। ਆਪਣੇ ਪਿਆਰ ਨੂੰ ਕੈਨੇਡਾ ਲੈ ਕੇ ਆਓ ਕਰਾਊਨ ਇਮੀਗ੍ਰੇਸ਼ਨ ਦੇ ਨਾਲ। ਐਡਰੈਸ 1098 ਪੀਟਰ ਰਾਬਰਟਸਨ ਬਿਲਵਰਡ, ਬਰੈਂਪਟਨ, ਓਨਟਾਰੀਓ। ਫੋਨ ਨੰਬਰ 9057897744। AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਹੈ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently. ਵਪਾਰਿਕ ਸੰਦੇਸ਼ਾਂ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਆਪ ਸਭ ਦਾ। ਜਿਨ੍ਹਾਂ ਦਰਸ਼ਕਾਂ ਨੇ ਹੁਣੇ ਟੈਲੀਵਿਜ਼ਨ ਔਨ ਕੀਤਾ ਹੈ ਉਹਨਾਂ ਨੂੰ ਦੱਸ ਦਈਏ ਕਿ ਇਸ ਟਾਈਮ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਸਿੰਘ ਅਤੇ ਮੇਜਰ ਸਿੰਘ ਸਿੱਧੂ ਜੀ ਦੀ ਗੱਲਬਾਤ ਚੱਲ ਰਹੀ ਹੈ ਏਅਰ ਇੰਡੀਆ ਫਲਾਈਟ 182 ਬਾਰੇ, ਜੋ ਕਿ ਆਇਰਲੈਂਡ ਦੇ ਨਜ਼ਦੀਕ ਬੰਬ ਧਮਾਕੇ ਨਾਲ ਉਡਾ ਦਿੱਤੀ ਗਈ ਸੀ। ਇਸ ਹਾਦਸੇ ਵਿੱਚ ਮੇਜਰ ਸਿੰਘ ਸਿੱਧੂ ਜੀ ਦੀ ਭੈਣ, ਇੱਕ ਭਾਣਜਾ ਤੇ ਇੱਕ ਭਾਣਜੀ ਮਾਰੇ ਗਏ ਸਨ ਤੇ ਆਓ ਸੁਣਦੇ ਹਾਂ ਉਹਨਾਂ ਦੀ ਇਹ ਦਰਦ ਕਹਾਣੀ। ਸਰ, ਮੈਂ ਤੁਹਾਡੇ ਕੋਲੋਂ ਇਹ ਵੀ ਜਾਣਨਾ ਚਾਹੂੰਗਾ ਕਿ ਜਿਹੜਾ ਇਨਵੈਸਟੀਗੇਸ਼ਨ ਸੀ ਏਅਰ ਇੰਡੀਆ ਕਾਂਡ ਦੀ, ਉਹ ਬਹੁਤ ਢਿੱਲੀ ਸੀ ਔਰ ਇੱਥੋਂ ਤੱਕ ਕਿ ਮੇਜਰ ਜੌਨ ਮੇਜਰ ਦੀ ਇਨਕੁਆਇਰੀ 'ਚੋਂ ਵੀ ਗੱਲ ਕਲੀਅਰ ਹੋਈ ਹੈ ਕਿ ਸੀਜ਼ਸ ਨੂੰ, RCMP ਨੂੰ ਵੀ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਸੀ ਕਿ ਮੌਤ ਦਾ ਸਾਜ਼ੋ ਸਮਾਨ ਤਿਆਰ ਹੋ ਰਿਹਾ ਔਰ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ, ਫਿਰ ਵੀ ਇਹ ਟਲ ਨਾ ਸਕੀ ਜਾਂ ਇਹ ਸਮਝੋ ਕਿ ਟਲਣ 'ਚ ਉਹ ਫੇਲ ਹੋਏ। ਤੁਸੀਂ ਇਸ ਗੱਲਾਂ ਦਾ ਕੀ ਕਾਰਨ ਸਮਝਦੇ ਹੋ? ਔਰ ਜਿਹੜਾ ਬਾਅਦ ਵਿੱਚ ਗ੍ਰਿਫਤਾਰੀਆਂ ਵੀ ਬਹੁਤ ਲੇਟ ਹੋਈਆਂ। ਕੁਝ ਪਰਿਵਾਰ ਇਹ ਮੰਨਦੇ ਨੇ ਕਿ ਨਸਲਵਾਦ ਸੀ ਔਰ ਸ਼ਾਇਦ ਪੁਲਿਸ ਜਿਹੜੀ ਹੈ ਉਹ ਅਸਲੀਅਤ ਤੋਂ ਮਤਲਬ ਪਾਸੇ ਸੀ। ਤੁਹਾਡੇ ਰਾਏ ਵਿੱਚ ਕਿਉਂ ਸਾਰਾ ਕੁਝ ਡਿਲੇ ਹੋਇਆ? ਕੀ ਸਮਝਦੇ ਹੋ ਤੁਸੀਂ? ਇਹ ਤੇ ਗੌਰਮੈਂਟਾਂ ਜਿਹੜੀਆਂ ਵੱਖਵਾਦੀਆਂ ਨੂੰ ਸਗੋਂ ਮੇਰੇ ਹਿਸਾਬ ਨਾਲ ਤਾਂ ਹਲਾਰਾ ਦਿੰਦੀਆਂ ਸੀਗੀਆਂ ਜੀ ਵੀ ਇਹੋ ਜਿਹਾ ਕੰਮ ਕੋਈ ਨਾ ਕੋਈ ਗਲਤ ਕਰਨ ਜਿਹਦੇ ਨਾਲ ਕਿ ਇਹਨਾਂ ਨੂੰ ਬਦਨਾਮ ਵੀ ਕੀਤਾ ਜਾਵੇ। ਤਾਂ ਬਾਕੀ ਇਹਨਾਂ ਦੇ ਜਿਹੜਾ ਮਟੀਰੀਅਲ ਨੂੰ ਖਤਮ ਕੀਤਾ ਉਹ ਤਾਂ ਬਹੁਤ ਵੱਡੀ ਇਹਨਾਂ ਦੀ ਇੱਕ ਮਿਸਟੇਕ ਹੈਗੀ ਹੈ। ਜੇ ਉਹ ਮਟੀਰੀਅਲ ਹੁੰਦਾ ਤਾਂ ਉਹਦੇ ਜਿਹੜੇ ਬੰਦੇ ਅੱਜ ਬਰੀ ਹੋਏ ਸ਼ਾਇਦ ਨਾ ਹੁੰਦੇ ਜੀ। ਜਿਹੜੀ ਇਨਕੁਆਇਰੀ, ਜਿਹੜੀ ਰਿਪੋਰਟ ਆਈ, ਉਸ ਦੇ ਮੱਦੇਨਜ਼ਰ ਪੀੜਤ ਪਰਿਵਾਰਾਂ ਦੀ ਕੀ ਰਾਏ ਹੈ ਕਿ ਕੀ ਤੁਹਾਨੂੰ ਲੱਗਦਾ ਕਿ ਵਾਕਈ ਹੀ ਇਹ ਸਭ ਕੁਝ ਟਲ ਸਕਦਾ ਸੀਗਾ ਇਮਾਨਦਾਰੀ ਨਾਲ ਜੇ ਕੰਮ ਕੀਤਾ ਗਿਆ ਹੁੰਦਾ? ਬਿਲਕੁਲ ਜੀ, ਪਰ ਹੁਣ ਵੀ ਜਿਹੜੀ ਇਨਕੁਆਇਰੀ ਹੈ ਜੀ 2 ਸਾਲ ਹੋ ਗਏ, ਉਹ 'ਤੇ ਜਿਹੜੀ ਇਨਕੁਆਇਰੀ ਕੀਤੀ ਵੀ ਗਈ ਹੈ ਉਹ 'ਤੇ ਉਹਨੂੰ ਕੋਈ ਲਾਗੂ ਨਹੀਂ ਕੀਤਾ ਗਿਆ। ਅਜੇ ਵੀ ਉਹਨੂੰ ਉੱਦਾਂ ਹੀ ਮਤਲਬ ਇਨਕੁਆਇਰੀ ਕਰ ਦਿੱਤੀ ਗਈ ਪਰ ਉਹਨੂੰ ਲਾਗੂ ਨਹੀਂ ਕੀਤਾ ਗਿਆ। 331 ਕਤਲ ਹੋਏ। 331 ਕਤਲ ਲਈ ਸਿਰਫ ਇੱਕ ਵਿਅਕਤੀ ਨੂੰ ਅਜੇ ਤੱਕ ਸਜ਼ਾ ਹੋਈ ਹੈ। ਤੁਹਾਨੂੰ ਲੱਗਦਾ ਕਿ ਅਜੇ ਵੀ, ਕਿਉਂਕਿ ਪੁਲਿਸ ਬਾਰ-ਬਾਰ ਇਹ ਕਹਿ ਰਹੀ ਕਿ ਇਨਵੈਸਟੀਗੇਸ਼ਨ ਜਾਰੀ ਹੈ, ਕੀ ਤੁਸੀਂ ਅਜੇ ਵੀ ਆਸਮੰਦ ਹੋ ਕਿ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਭਵਿੱਖ ਦੇ ਵਿੱਚ? ਆਸ ਤਾਂ ਜੀ ਬੰਦੇ ਨੂੰ ਹਮੇਸ਼ਾ ਹੀ ਹੁੰਦੀ ਹੈ, ਪਰ ਜਿਹੜੀ ਮੇਰੇ ਆਪਣੇ ਸੋਚ ਦੇ ਹਿਸਾਬ ਨਾਲ ਤਾਂ ਮੁਸ਼ਕਿਲ ਲੱਗਦਾ ਹੈ ਵੀ ਹੁਣ ਟਾਈਮ ਬੜਾ ਹੋ ਗਿਆ। ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਜੀ, ਸਾਡਾ ਹੁਣ ਮੂੰਹ ਪਲਵਦੇ ਆ, ਕਦੀ ਕਹਿੰਦੇ ਫੈਮਿਲੀ ਮੈਂਬਰਾਂ ਨੂੰ $20,000 ਦੇ ਦਿਓ, ਕਦੀ $24,000 ਦੇ ਦਿਓ, ਕਦੀ ਆਹ ਕਰ ਲਓ ਜੀ, ਉਹ ਕਰ ਲਓ, ਮਤਲਬ ਕੋਈ ਬਾਹਲੀ ਆਸ ਨਹੀਂ ਹੈਗੀ ਜੀ। ਜਿਹੜੀ ਹਾਰਪਰ ਸਾਹਿਬ ਨੇ, ਪ੍ਰਧਾਨ ਮੰਤਰੀ, ਉਹਨਾਂ ਨੇ ਮਾਫੀ ਮੰਗੀ ਏਅਰ ਇੰਡੀਆ ਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਔਰ ਇਸ ਤੋਂ ਇਲਾਵਾ ਇਨਕੁਆਇਰੀ ਕਰਵਾਈ, ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਕਿਉਂਕਿ ਪਿਛਲੀਆਂ ਲਿਬਰਲ ਸਰਕਾਰਾਂ ਜਿਹੜੀਆਂ ਸੀਗੀਆਂ ਜਾਂ ਪਿਛਲੀ ਜਿਹੜੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜਦੋਂ ਰਾਜ ਵਿੱਚ ਸੀ, ਜਿਸ ਵੇਲੇ ਇਹ ਕਾਂਡ ਹੋਇਆ, ਲਗਾਤਾਰ ਉਹ ਸਰਕਾਰਾਂ ਇਨਕੁਆਇਰੀ ਤੋਂ ਮਤਲਬ ਮੁਨਕਰ ਹੋ ਰਹੀਆਂ ਸੀਗੀਆਂ, ਪਰ ਹਾਰਪਰ ਉਹਨਾਂ ਨੇ ਇਨਕੁਆਇਰੀ ਕਰਾਈ। ਕੁਝ ਕਹਿਣਾ ਚਾਹੋਗੇ ਇਹਦੇ ਬਾਰੇ? ਇੱਦਾਂ ਹੀ ਹਾਰਪਰ ਦੀ ਗੌਰਮੈਂਟ ਨੂੰ ਮੈਂ ਵਧਾਈ ਦਿੰਦਾ ਜੀ, ਪਰ ਜੋ ਉਹਨੇ ਵੀ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕੀਤਾ ਤਾਂ ਉਹ ਵਧਾਈ ਦੇ ਹੱਕਦਾਰ ਹੈ ਜੀ। ਤਾਂ ਉਹਨੇ ਮੋਮੈਂਟਮ ਬਣਾਇਆ, ਸਾਰਾ ਕੁਝ ਕੀਤਾ ਜੀ, ਜੋ ਵੀ ਉਹਨੇ ਮਤਲਬ ਪਹਿਲਾਂ ਕਿਹਾ ਉਹ ਕਰਕੇ ਦਿਖਾਇਆ ਜੀ। ਸਤੰਬਰ 11 ਦੇ ਦਹਿਸ਼ਤਗਰਦ ਹਮਲੇ ਤੋਂ ਪਹਿਲਾਂ ਏਅਰ ਇੰਡੀਆ ਸਭ ਤੋਂ ਵੱਡੀ ਵਾਰਦਾਤ ਸੀ ਹਵਾਬਾਜ਼ੀ ਦੇ ਇਤਿਹਾਸ ਵਿੱਚ। ਸਤੰਬਰ 11 ਦਾ ਹਮਲਾ ਜਦੋਂ ਹੋਇਆ, ਉਸ ਤੋਂ ਬਾਅਦ ਜੰਗਾਂ ਵਿੱਢ ਦਿੱਤੀਆਂ ਗਈਆਂ, ਬੜੇ ਸਖਤ ਕਾਨੂੰਨ ਬਣਾ ਦਿੱਤੇ ਗਏ, ਪਰ ਏਅਰ ਇੰਡੀਆ ਵੇਲੇ ਲੱਗਦਾ ਸੀ ਕੋਈ ਇਹੋ ਜਿਹੀ ਕਾਰਵਾਈ ਨਹੀਂ ਹੋਈ। ਉਲਟਾ ਬ੍ਰਾਇਨ ਮਨਰੋਨੀ ਜਿਹੜੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਰਾਜੀਵ ਗਾਂਧੀ ਨੂੰ ਅਫਸੋਸ ਦਾ ਤਾਰ ਭੇਜਿਆ। ਤੁਹਾਨੂੰ ਕੀ ਲੱਗਦਾ ਕਿ ਇਹ ਪੱਖਪਾਤ ਕਿਉਂ ਹੋਇਆ ਤੇ ਕੀ ਕਾਰਨ ਸਮਝਦੇ ਹੋ ਤੁਸੀਂ? ਉਹ ਤਾਂ ਜੀ ਕੈਨੇਡੀਅਨ ਜਿਹੜੇ ਸਾਰੇ 95 ਸੀ, ਉਹਨਾਂ ਨੂੰ ਕੈਨੇਡੀਅਨ ਹੀ ਨਹੀਂ ਸਮਝਦੇ ਸੀਗੇ, ਉਹਨੂੰ ਇੰਡੀਅਨ ਹੀ ਸਮਝਦੇ ਸੀ ਵੀ ਇੰਡੀਅਨ ਜਹਾਜ਼ ਹੈ ਤਾਂ ਇੰਡੀਅਨ ਲੋਕ ਆ, ਤਾਂ ਇੰਡੀਆ ਦਾ ਹਾਸਤਾ ਹੀ ਹੈ ਜੀ, ਇਹ ਕੈਨੇਡਾ ਨਾਲ ਕੋਈ ਉਹਨਾਂ ਦਾ ਤਲਕਾ ਹੀ ਨਹੀਂ ਸਮਝਦੇ ਸੀਗੇ।
ਇਹ ਤਾਂ ਜਦੋਂ ਹੁਣ 9/11 ਹੋਇਆ ਉਦੋਂ ਬਾਅਦ ਹੀ ਨਹੀਂ ਹੁਣ ਮਹਿਸੂਸ ਕੀਤਾ ਵੀ ਕੈਨੇਡੀਅਨ ਹਾਦਸਾ ਸੀਗਾ। ਕੁਝ ਪਰਿਵਾਰ ਮਹਿਸੂਸ ਕਰਦੇ ਨੇ ਕਿ ਜੇ ਇਹ ਜਿਹੜੀ ਫਲਾਈਟ ਜਿਹੜੀ ਸੀ ਕਿਸੇ ਮੇਨ ਸਟ੍ਰੀਮ ਫਲਾਈਟ ਕੰਪਨੀ ਦੀ ਹੁੰਦੀ, ਮਤਲਬ ਕੈਨੇਡਾ ਦੀ ਜਾਂ ਬ੍ਰਿਟੇਨ ਦੀ, ਜਾਂ ਗੋਰੇ ਹੁੰਦੇ ਮੁਸਾਫਰ, ਤੇ ਸ਼ਾਇਦ ਹੋਰ ਤਰੀਕੇ ਨਾਲ ਜਾਂਚ ਹੋਣੀ ਸੀ। ਕੀ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ? ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਜੇ ਵਿੱਚ ਅੱਧੇ ਵੀ ਗੋਰੇ ਹੁੰਦੇ ਤਾਂ ਇਹਦੀ ਜਾਂਚ ਉਦੋਂ ਹੀ ਡਿਫਰੈਂਟ ਹੋਣੀ ਸੀ। ਤੈਨੂੰ ਸਿਰਫ ਪੰਜਾਬੀ ਸਮਝ ਕੇ ਵੀ ਪੰਜਾਬੀਆਂ ਦੀ 에ਅਰਲਾਈਨ ਆ, ਇੰਡੀਅਨ 에ਅਰਲਾਈਨ ਆ, ਤਾਂ ਪੰਜਾਬੀ ਬੰਦੇ ਆ, ਤਾਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਉਸ ਟਾਈਮ। ਕੀ ਤੁਹਾਨੂੰ ਲੱਗਦਾ ਕਿ ਸਿਰਫ ਨਸਲਵਾਦੀ ਕਾਰਨ ਰਿਹਾ ਹੋਣਾ, ਜਾਂ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੋਂ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਬਿਲਕੁਲ ਥਾਪੀ ਦੇ ਰਹੀਆਂ ਸੀਗੀਆਂ ਵੱਖ-ਵੱਖ ਅਨਸਰਾਂ ਨੂੰ, ਜਾਂ ਉਹ ਕਾਰਨ ਹੈ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਹ ਤਾਂ ਪਹਿਲੀਆਂ ਗੌਰਮੈਂਟਾਂ ਦੇ ਥਾਪੀ ਦੇਣ ਵਾਲੀ ਗੱਲ ਹੀ ਹੈ ਜੀ, ਵੀ ਉਹ ਬੰਬ ਟੈਸਟ ਕਰ ਰਿਹਾ ਹੈ ਜੀ, RCMP ਨੂੰ ਪਤਾ ਵੀ ਬੰਬ ਬਣਾ ਕੇ ਫਲਾਣੇ ਥਾਂ ਜਾ ਕੇ ਟੈਸਟ ਹੋ ਰਿਹਾ, ਤਾਂ ਉਹਦੀ ਕੋਈ ਨਹੀਂ ਪੈਰਵਾਈ ਨਹੀਂ ਕੀਤੀ, ਉਹਨੂੰ ਪੁੱਛਗਿੱਛ ਨਹੀਂ ਕੀਤੀ ਵੀ ਕਿਉਂ ਬਣਾਇਆ ਤੇ ਕੀ ਕਰਨ ਲਈ ਇਹ ਟੈਸਟ ਹੋ ਰਿਹਾ। ਤਾਂ ਇੰਦਰਜੀਤ ਸਿੰਘ ਰਿਆਤ ਇਸ ਵੇਲੇ ਇੱਕੋ ਹੀ ਦੋਸ਼ੀ ਵਿਅਕਤੀ ਹੈ। ਉਸ ਉੱਪਰ ਹੁਣ ਪਿੱਛੇ ਜੇ ਮੁਕੱਦਮਾ ਚਲਾਇਆ ਗਿਆ ਅਦਾਲਤ ਵਿੱਚ ਝੂਠ ਬੋਲਣ ਦੇ ਦੋਸ਼ ਤਹਿਤ, ਔਰ ਉਸ ਦੇ ਵਿੱਚ ਵੀ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਔਰ ਉਹ ਸਜ਼ਾ ਭੋਗ ਰਿਹਾ। ਇਸ ਵੇਲੇ ਉਹਦੀ ਅਪੀਲ ਵੀ ਚੱਲ ਰਹੀ ਹੈ। ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਇੰਦਰਜੀਤ ਸਿੰਘ ਰਿਆਤ ਨੂੰ ਇੱਕ ਪੀੜਤ ਪਰਿਵਾਰ ਹੋਣ ਦੇ ਨਾਤੇ ਕੁਝ ਕਹਿਣਾ ਚਾਹੋਗੇ, ਕਿਉਂਕਿ ਮਿਸਟਰ ਐਕਸ ਦਾ ਰਾਜ਼ ਉਹ ਅਜੇ ਵੀ ਆਪਣੇ ਦਿਲ 'ਚ ਲੁਕੋਈ ਬੈਠਾ, ਆਪਣੇ ਵੱਲੋਂ ਕੁਝ ਸੁਨੇਹਾ ਦੇਣਾ ਚਾਹੋਗੇ ਤੁਸੀਂ? ਉਹ ਤਾਂ ਜੀ ਉਹਦੀ ਆਤਮਾ ਉਹਨੂੰ ਆਪੇ ਹੀ ਮੈਸੇਜ ਭੇਜੂਗੀ ਵੀ ਤੂੰ ਕੀ ਕੋਰਟ ਦੇ ਵਿੱਚ ਸਹੁੰ ਚੱਕ ਕੇ ਜੋ ਝੂਠ ਬੋਲਿਆ, ਪਤਾ ਨਹੀਂ 36 ਵਾਰੀ ਬੋਲਿਆ, ਪਤਾ ਨਹੀਂ 40 ਵਾਰੀ ਬੋਲਿਆ ਜੀ ਉਹ, ਪਰ ਉਹਦੀ ਆਤਮਾ ਹੀ ਉਹਨੂੰ ਇਹ ਗੱਲ ਪੁੱਛੂਗੀ ਵੀ ਤੂੰ ਇਹ ਕਿਉਂ ਕੀਤਾ। ਸਿੱਧੂ ਸਾਹਿਬ, ਜਿਹੜੇ ਸਮਾਰਕ ਹੁਣ ਬਣੇ ਨੇ ਵੈਨਕੂਵਰ ਵਿੱਚ ਜਾਂ ਹੋਰਨਾਂ ਸ਼ਹਿਰਾਂ ਵਿੱਚ, ਕੀ ਤੁਸੀਂ ਸਮਝਦੇ ਹੋ ਕਿ ਇਹਨਾਂ ਸਮਾਰਕਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਜਿਹੜੀ ਇਸ ਕਿਸਮ ਦੀ ਸਿਆਸਤ ਹੈ, ਫਿਰਕੂ ਸਿਆਸਤ ਜਾਂ ਦਹਿਸ਼ਤਗਰਦੀ, ਉਹਦੇ ਬਾਰੇ ਕੋਈ ਨਵਾਂ ਗਿਆਨ ਮਿਲੇਗਾ, ਕੋਈ ਸਮਾਜ ਚੰਗੇ ਪਾਸੇ ਤੁਰੂਗਾ, ਚੰਗੀ ਸੇਧ ਲੋਕੀ ਲੈਣਗੇ? ਲੱਗਦਾ ਤਾਂ ਹੈ ਜੀ ਵੀ ਜੇ ਹੁਣ ਜਦੋਂ ਉੱਥੇ ਹੁਣ ਪਾਰਕ ਦੇ ਵਿੱਚ ਜਾਂਦੇ ਬੱਚੇ ਦੇਖਦੇ ਵੀ ਆ ਵੀ ਇੰਨੇ ਬੱਚੇ ਸੀ, 85 ਬੱਚੇ ਸੀਗੇ ਮੇਰੇ ਖਿਆਲ ਜਿਹੜੇ 10 ਸਾਲ ਤੋਂ ਥੱਲੇ ਸੀਗੇ, ਤਾਂ ਹੁਣ ਜਿਹੜੇ ਨਵੇਂ ਉੱਥੇ ਲੋਕ ਜਾਂਦੇ ਆ ਜੀ, ਦੇਖਦੇ ਆ ਵੀ ਇੱਦਾਂ ਹੋਇਆ, ਉਹ ਮਤਲਬ ਉਹਦੇ ਬਾਰੇ ਸਾਰੇ ਸੋਚ ਕੇ ਗਾਂ ਤੋਂ ਮਤਲਬ ਗੌਰਮੈਂਟਾਂ ਨਾਲ ਵੀ ਡੀਲ ਕਰਨਗੇ। ਸਿੱਧੂ ਸਾਹਿਬ, ਤੁਸੀਂ ਆਪਣਾ ਬੜਾ ਜਿਗਰਾ ਕਰਕੇ ਸਾਡੇ ਨਾਲ ਗੱਲਬਾਤ ਕੀਤੀ, ਸਟੂਡੀਓ ਵਿੱਚ ਚੱਲ ਕੇ ਆਏ, ਔਰ ਜਿਸ ਤਰ੍ਹਾਂ ਦਾ ਦੁੱਖ ਤੁਸੀਂ ਹੰਢਾਇਆ ਉਸ ਦੇ ਬਾਰੇ ਗੱਲ ਕਰਨੀ ਬਹੁਤ ਔਖੀ ਹੈ, ਫਿਰ ਵੀ ਤੁਸੀਂ ਹੌਸਲਾ ਕਰਕੇ ਸਾਡੇ ਨਾਲ ਗੱਲਬਾਤ ਕੀਤੀ। ਅਸੀਂ ਤੁਹਾਡੇ ਰਿਣੀ ਹਾਂ, ਧੰਨਵਾਦੀ ਹਾਂ, ਔਰ ਸਾਡੀਆਂ ਹਮਦਰਦੀਆਂ ਤੁਹਾਡੇ ਨਾਲ। ਆਪਣੇ ਵੱਲੋਂ ਅੰਤ 'ਚ ਕੁਝ ਕਹਿਣਾ ਚਾਹੋ, ਕਹਿ ਸਕਦੇ ਹੋ? ਹੋਰ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਜਿਨ੍ਹਾਂ ਬੰਦਿਆਂ ਨੇ ਵੀ ਇਹ ਕੀਤੀ ਹੈ ਘਿਨਾਉਣੀ ਹਰਕਤ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਇੱਕ ਦਿਨ ਮਿਲੂਗੀ ਜੀ, ਉਹ ਤਾਂ ਮੇਰੇ ਹਿਸਾਬ ਨਾਲ ਭਾਵੇਂ ਜੇ ਦੁਨਿਆਵੀ ਨਾ ਮਿਲੀ ਤਾਂ ਪਰਮਾਤਮਾ ਨੂੰ ਤਾਂ ਮਿਲੂਗੀ ਜ਼ਰੂਰ। ਸਿੱਧੂ ਸਾਹਿਬ, ਬਹੁਤ ਸ਼ੁਕਰੀਆ। ਥੈਂਕ ਯੂ ਗੁਰਪ੍ਰੀਤ। ਇਹ ਤਾਂ ਸੀ ਮੇਜਰ ਸਿੰਘ ਸਿੱਧੂ ਜੀ ਦੀ ਜ਼ੁਬਾਨੀ, ਉਹਨਾਂ ਦੀ ਆਪਣੀ ਦਰਦ ਕਹਾਣੀ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਸ਼ਾਮ ਨੂੰ 6 ਵਜੇ ਵੈਨਕੂਵਰ ਵਿਖੇ ਏਅਰ ਇੰਡੀਆ ਫਲਾਈਟ ਨੰਬਰ 182 ਦੇ ਮ੍ਰਿਤਕਾਂ ਦੀ ਯਾਦ ਦੇ ਵਿੱਚ ਬਣੇ ਮੈਮੋਰੀਅਲ 'ਤੇ ਇੱਕ ਸਮਾਰੋਹ ਹੋ ਰਿਹਾ ਹੈ, ਅਤੇ ਕੱਲ੍ਹ ਨੂੰ 12 ਵਜੇ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਵਿੱਚ ਇਹਨਾਂ ਮ੍ਰਿਤਕਾਂ ਨੂੰ ਯਾਦ ਕਰਦੇ ਹੋਏ ਇਹਨਾਂ ਦੀ ਯਾਦ ਦੇ ਵਿੱਚ ਇੱਕ ਕੈਂਡਲ-ਲਾਈਟ ਵਿਜੁਅਲ ਰੱਖਿਆ ਗਿਆ ਹੈ। ਸਾਰੇ ਦਰਸ਼ਕਾਂ ਅੱਗੇ ਬੇਨਤੀ ਹੈ ਕਿ ਇਸ ਕੈਂਡਲ-ਲਾਈਟ ਵਿਜੁਅਲ ਵਿੱਚ ਜ਼रूर हाजिरी भरना। साहिबान, आज बैसाखी का दिन है। पोजीशन, लोड, फायर।